ਕਹਿੰਦੇ ਸੀਗੇ ਉਹਨੇ ਪਿਸ਼ਾਬ ਨਹੀਂ ਕੰਟਰੋਲ ਹੁੰਦਾ ਹੈਗਾ ਜ਼ਿਆਦਾ, ਉਹ ਤੁਸੀਂ ਉਹਨੇ 1 ਗਲਾਸ ਪਾਣੀ ਦੇ ਵਿੱਚੋਂ 1 ਗਲਾਸ ਦੁੱਧ, 1 ਗਲਾਸ ਪਾਣੀ ਦਾ ਤੇ 1 ਜਾਂ 1.5 ਚਮਚਾ ਤੁਸੀਂ ਅਰਜਨਾ ਪਾਊਡਰ ਇਹ ਪਾ ਕੇ ਉਬਾਲਣਾ ਧਰ ਦੇਣਾ ਹੈਗਾ ਜੀ। ਇਹ ਜਦ 1 ਗਲਾਸ ਰਹਿ ਜਾਵੇ ਫਿਰ ਤੁਸੀਂ ਉਹਨੇ ਪੀਣਾ ਹੈਗਾ। ਇਹਦੇ ਨਾਲ ਪਿਸ਼ਾਬ ਕੰਟਰੋਲ ਹੋ ਜਾਂਦਾ, ਵੀ ਜ਼ਿਆਦਾ ਵੀ ਜਾਂਦਾ ਤਾਂ ਵੀ ਠੀਕ ਹੋ ਜਾਂਦਾ ਹੈ। ਨਹੀਂ ਤਾਂ ਪਾਈਨਐਪਲ ਲੈਣਾ ਹੈਗਾ ਤੁਸੀਂ 20 ਗ੍ਰਾਮ, ਤੇ ਜਿਹੜੀ ਖੰਜੂਰਾਂ ਹੁੰਦੀਆਂ ਹੈਗੀਆਂ 5-7 ਖੰਜੂਰਾਂ ਤੁਸੀਂ ਲੈ ਲੈਣੀਆਂ ਹੈਗੀਆਂ। ਇਹਨਾਂ ਨੂੰ ਮਿਕਸ ਕਰ ਲੈਣਾ ਪਾਈਨਐਪਲ ਤੇ ਖੰਜੂਰਾਂ ਨੂੰ, ਫਿਰ ਵਿੱਚੋਂ 1 ਚਮਚਾ ਸ਼ਹਿਦ ਦਾ ਇਹ ਪਾ ਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ ਭੁੱਜੇ ਵਿੱਚ ਛੋਲੇ ਗੁੜ ਨਾਲ ਖਾ ਲਿਆ ਕਰੋ, ਇਹ ਵੀ ਸਾਰੀ ਸ਼ਕਤੀ ਨੂੰ ਕੰਟਰੋਲ ਕਰ ਦਿੰਦਾ ਜੀ, ਉਹਦੇ ਨਾਲ ਪਿਸ਼ਾਬ ਫਰਕ ਪੈਂਦਾ, ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਉਹਨੇ ਤਿਲਾਂ ਦੇ ਲੱਡੂ ਖਾ ਕੇ ਦੇਖ ਲਓ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਮੇਥੀ ਦੀ ਸਬਜ਼ੀ ਖਾ ਲਿਆ ਕਰੋ, ਅੰਗੂਰ ਖਾ ਲਿਆ ਕਰੋ। ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਜੀ, ਇਹ ਵੀ ਚੰਗੇ ਰਹਿੰਦੇ ਹੈਗੇ। ਨਹੀਂ ਤਾਂ 1 ਚਮਚਾ ਕਾਲੇ ਤਿਲ ਤੇ ਅੱਧਾ ਚਮਚਾ ਅਜਵਾਇਣ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜੀ ਫਿਰ ਨਹੀਂ ਤਾਂ ਜਵੱਤਰੀ ਜਿਹੜੀ ਹੁੰਦੀ ਹੈ, ਜਵੱਤਰੀ ਜੈਫਲ ਜਵੱਤਰੀ ਆ ਮਸਾਲਿਆਂ ਦੇ ਵਿੱਚੋਂ ਤੁਹਾਨੂੰ ਜਿੱਥੇ ਪਏ ਹੁੰਦੇ ਉੱਥੇ ਮਿਲ ਜੂਗੀ ਜੀ। ਇਹ ਤੁਸੀਂ ਆਪਣੇ 1 ਚੁਟਕੀ ਜਵੱਤਰੀ ਦੀ ਤੇ ਅੱਧਾ ਚਮਚਾ ਮਿਸ਼ਰੀ ਦਾ ਇਹ ਮਿਲਾ ਕੇ ਦੁੱਧ ਦੇ ਵਿੱਚੋਂ ਮਿਲਾ ਦਿਓ, ਭਾਵੇਂ ਤਾਂ ਉਹ ਐਂ ਪੀ ਲਓ, ਨਹੀਂ ਤਾਂ ਫੱਕੀ ਜੀ ਲੈ ਕੇ ਆਪਣੇ ਉੱਪਰ ਤੇ ਦੁੱਧ ਪੀ ਲਓ, ਇਹ ਵੀ ਠੀਕ ਰਹਿੰਦਾ ਤੁਹਾਨੂੰ। ਫਿਰ ਅਨਾਰ ਦੇ ਛਿਲਕੇ ਤੁਸੀਂ ਆਪਣੇ ਇਹ ਵੀ ਯੂਜ਼ ਕਰ ਸਕਦੇ ਹੈਗੇ। ਅਨਾਰ ਦੇ ਛਿਲਕਿਆਂ ਦਾ ਪਾਊਡਰ 1 ਚਮਚਾ ਤੁਸੀਂ ਤਾਜ਼ੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ 1 ਛੋਟੀ ਗੱਠੀ ਅਦਰਕ ਦੀ ਲੈਣੀ ਹੈਗੀ, 5 ਕਾਲੀਆਂ ਮਿਰਚਾਂ ਤੇ 3-4 ਦਾਣੇ ਮਨੱਕੇ ਦੇ ਤੇ 5-7 ਦਾਣੇ ਉਹਨੇ ਪਿਸਤੇ ਦੇ ਤੇ 1 ਚੁਟਕੀ ਕਾਲੇ ਨੂਣ ਦੀ ਇਹਦੀ ਚਟਨੀ ਬਣਾ ਕੇ ਇਹ ਲੱਗ ਜਾਓ ਖਾਣ, ਇਹ ਵੀ ਫਰਕ ਪਾ ਦਿੰਦੀ ਹੈ ਜੀ। ਨਹੀਂ ਤਾਂ ਆਪਣੇ ਚੰਦਰ ਪ੍ਰਭਾ ਬੱਟੀ ਆਉਂਦੀ ਹੈ ਜੀ, ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ ਚੰਦਰ ਪ੍ਰਭਾ ਬੱਟੀ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹਦੀ ਤੇ ਬੈਕ ਫੀਡ ਵੀ ਆਈ ਸੀਗੀ, ਵੀ ਠੀਕ ਹੋ ਗਿਆ ਸੀ ਬੰਦਾ ਇਹਦੇ ਨਾਲ, ਚੰਦਰ ਪ੍ਰਭਾ ਬੱਟੀ ਨਾਲ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਨਹੀਂ ਕੰਟਰੋਲ ਹੁੰਦਾ ਹੈਗਾ ਜ਼ਿਆਦਾ, ਉਹ ਤੁਸੀਂ ਉਹਨੇ 1 ਗਲਾਸ ਪਾਣੀ ਦੇ ਵਿੱਚੋਂ 1 ਗਲਾਸ ਦੁੱਧ, 1 ਗਲਾਸ ਪਾਣੀ ਦਾ ਤੇ 1 ਜਾਂ 1.5 ਚਮਚਾ ਤੁਸੀਂ ਅਰਜਨਾ ਪਾਊਡਰ ਇਹ ਪਾ ਕੇ ਉਬਾਲਣਾ ਧਰ ਦੇਣਾ ਹੈਗਾ ਜੀ। ਇਹ ਜਦ 1 ਗਲਾਸ ਰਹਿ ਜਾਵੇ ਫਿਰ ਤੁਸੀਂ ਉਹਨੇ ਪੀਣਾ ਹੈਗਾ। ਇਹਦੇ ਨਾਲ ਪਿਸ਼ਾਬ ਕੰਟਰੋਲ ਹੋ ਜਾਂਦਾ, ਵੀ ਜ਼ਿਆਦਾ ਵੀ ਜਾਂਦਾ ਤਾਂ ਵੀ ਠੀਕ ਹੋ ਜਾਂਦਾ ਹੈ। ਨਹੀਂ ਤਾਂ ਪਾਈਨਐਪਲ ਲੈਣਾ ਹੈਗਾ ਤੁਸੀਂ 20 ਗ੍ਰਾਮ, ਤੇ ਜਿਹੜੀ ਖੰਜੂਰਾਂ ਹੁੰਦੀਆਂ ਹੈਗੀਆਂ 5-7 ਖੰਜੂਰਾਂ ਤੁਸੀਂ ਲੈ ਲੈਣੀਆਂ ਹੈਗੀਆਂ। ਇਹਨਾਂ ਨੂੰ ਮਿਕਸ ਕਰ ਲੈਣਾ ਪਾਈਨਐਪਲ ਤੇ ਖੰਜੂਰਾਂ ਨੂੰ, ਫਿਰ ਵਿੱਚੋਂ 1 ਚਮਚਾ ਸ਼ਹਿਦ ਦਾ ਇਹ ਪਾ ਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ ਭੁੱਜੇ ਵਿੱਚ ਛੋਲੇ ਗੁੜ ਨਾਲ ਖਾ ਲਿਆ ਕਰੋ, ਇਹ ਵੀ ਸਾਰੀ ਸ਼ਕਤੀ ਨੂੰ ਕੰਟਰੋਲ ਕਰ ਦਿੰਦਾ ਜੀ, ਉਹਦੇ ਨਾਲ ਪਿਸ਼ਾਬ ਫਰਕ ਪੈਂਦਾ, ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਉਹਨੇ ਤਿਲਾਂ ਦੇ ਲੱਡੂ ਖਾ ਕੇ ਦੇਖ ਲਓ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਮੇਥੀ ਦੀ ਸਬਜ਼ੀ ਖਾ ਲਿਆ ਕਰੋ, ਅੰਗੂਰ ਖਾ ਲਿਆ ਕਰੋ। ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਜੀ, ਇਹ ਵੀ ਚੰਗੇ ਰਹਿੰਦੇ ਹੈਗੇ। ਨਹੀਂ ਤਾਂ 1 ਚਮਚਾ ਕਾਲੇ ਤਿਲ ਤੇ ਅੱਧਾ ਚਮਚਾ ਅਜਵਾਇਣ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜੀ ਫਿਰ ਨਹੀਂ ਤਾਂ ਜਵੱਤਰੀ ਜਿਹੜੀ ਹੁੰਦੀ ਹੈ, ਜਵੱਤਰੀ ਜੈਫਲ ਜਵੱਤਰੀ ਆ ਮਸਾਲਿਆਂ ਦੇ ਵਿੱਚੋਂ ਤੁਹਾਨੂੰ ਜਿੱਥੇ ਪਏ ਹੁੰਦੇ ਉੱਥੇ ਮਿਲ ਜੂਗੀ ਜੀ। ਇਹ ਤੁਸੀਂ ਆਪਣੇ 1 ਚੁਟਕੀ ਜਵੱਤਰੀ ਦੀ ਤੇ ਅੱਧਾ ਚਮਚਾ ਮਿਸ਼ਰੀ ਦਾ ਇਹ ਮਿਲਾ ਕੇ ਦੁੱਧ ਦੇ ਵਿੱਚੋਂ ਮਿਲਾ ਦਿਓ, ਭਾਵੇਂ ਤਾਂ ਉਹ ਐਂ ਪੀ ਲਓ, ਨਹੀਂ ਤਾਂ ਫੱਕੀ ਜੀ ਲੈ ਕੇ ਆਪਣੇ ਉੱਪਰ ਤੇ ਦੁੱਧ ਪੀ ਲਓ, ਇਹ ਵੀ ਠੀਕ ਰਹਿੰਦਾ ਤੁਹਾਨੂੰ। ਫਿਰ ਅਨਾਰ ਦੇ ਛਿਲਕੇ ਤੁਸੀਂ ਆਪਣੇ ਇਹ ਵੀ ਯੂਜ਼ ਕਰ ਸਕਦੇ ਹੈਗੇ। ਅਨਾਰ ਦੇ ਛਿਲਕਿਆਂ ਦਾ ਪਾਊਡਰ 1 ਚਮਚਾ ਤੁਸੀਂ ਤਾਜ਼ੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ 1 ਛੋਟੀ ਗੱਠੀ ਅਦਰਕ ਦੀ ਲੈਣੀ ਹੈਗੀ, 5 ਕਾਲੀਆਂ ਮਿਰਚਾਂ ਤੇ 3-4 ਦਾਣੇ ਮਨੱਕੇ ਦੇ ਤੇ 5-7 ਦਾਣੇ ਉਹਨੇ ਪਿਸਤੇ ਦੇ ਤੇ 1 ਚੁਟਕੀ ਕਾਲੇ ਨੂਣ ਦੀ ਇਹਦੀ ਚਟਨੀ ਬਣਾ ਕੇ ਇਹ ਲੱਗ ਜਾਓ ਖਾਣ, ਇਹ ਵੀ ਫਰਕ ਪਾ ਦਿੰਦੀ ਹੈ ਜੀ। ਨਹੀਂ ਤਾਂ ਆਪਣੇ ਚੰਦਰ ਪ੍ਰਭਾ ਬੱਟੀ ਆਉਂਦੀ ਹੈ ਜੀ, ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ ਚੰਦਰ ਪ੍ਰਭਾ ਬੱਟੀ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹਦੀ ਤੇ ਬੈਕ ਫੀਡ ਵੀ ਆਈ ਸੀਗੀ, ਵੀ ਠੀਕ ਹੋ ਗਿਆ ਸੀ ਬੰਦਾ ਇਹਦੇ ਨਾਲ, ਚੰਦਰ ਪ੍ਰਭਾ ਬੱਟੀ ਨਾਲ।